बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 64 ਤੋਂ 69 तक। ਅੱਜ ਜਿਹੜੀਆਂ ਆਇਤਾਂ ਦਾ ਅਸੀਂ ਮੁਤਾਲਿਆ ਕਰਾਂਗੇ, ਇਹਦੇ 'ਚ ਅੱਲਾ ਨੇ ਨਜਾਤ ਤੇ ਬਖਸ਼ਿਸ਼ ਦਾ ਹਰ ਇਨਸਾਨ ਵਾਸਤੇ ਅਸੂਲ ਬਿਆਨ ਕਰ ਦਿੱਤਾ ਕਿ ਆਖਰਤ 'ਚ ਕਾਮਯਾਬੀ ਵਾਸਤੇ ਜੰਨਤ ਜਾਣ ਵਾਸਤੇ ਕਿਹੜਾ ਮੇਨ ਕ੍ਰਾਈਟੇਰੀਆ ਹੈ ਜਿਹਦੇ 'ਤੇ ਪੂਰੇ ਉਤਰਨ ਵਾਲੇ ਜਿਹੜੇ ਨੇ ਉਹ ਜੰਨਤ 'ਚ ਜਾ ਸਕਦੇ ਨੇ। ਇਹ ਡਾਇਰੈਕਟ ਅੱਲਾ ਦੀ ਗੱਲ ਹੈ। ਇਹਦੇ ਤੋਂ ਇਲਾਵਾ ਜਿੰਨੀਆਂ ਵੀ ਗੱਲਾਂ ਲੋਕਾਂ 'ਚ ਮਸ਼ਹੂਰ ਨੇ, ਜੇ ਕੁਰਾਨ ਤੋਂ ਹਟ ਕੇ ਨੇ ਤੇ ਉਹਨਾਂ ਦਾ ਇਸ ਅੱਲਾ ਦੀ ਗੱਲ ਦੇ ਸਾਹਮਣੇ ਅੰਡਰ ਰੱਖ ਕੇ ਤਜਜ਼ੀਆ ਕਰਨਾ ਚਾਹੀਦਾ ਹਮੇਸ਼ਾ ਵਾਸਤੇ। ਇਸ ਅਸੂਲ ਦਾ ਨਾ ਕਿਸੇ ਨਸਲ ਨਾਲ, ਇਸ ਅਸੂਲ ਦੇ ਮੁਤਾਬਕ ਆਖਰਤ 'ਚ ਕਾਮਯਾਬੀ ਦਾ, ਜੰਨਤ ਦੇ ਅਸੂਲ ਦਾ ਨਾ ਕਿਸੇ ਨਸਲ ਨਾਲ ਕੋਈ ਤਲਕ ਹੈ, ਨਾ ਕਿਸੇ ਇਲਾਕੇ ਨਾਲ ਤਲਕ ਹੈ। ਕਿਸੇ ਵੀ ਇਹਨਾਂ ਚੀਜ਼ਾਂ ਨਾਲ ਆਖਰਤ 'ਚ ਕਾਮਯਾਬੀ ਦਾ ਤਲਕ ਨਹੀਂ। ਇਹਨਾਂ ਆਇਤਾਂ ਵਿੱਚ ਅੱਲਾਹ ਤਾਲਾ ਦੱਸ ਰਹੇ ਨੇ। ਇਸੇ ਅਸੂਲ ਦੀ ਰੋਸ਼ਨੀ 'ਚ ਅਸੀਂ ਅੱਜ ਆਇਤ 64 ਤੋਂ ਇਸ ਦਾ ਮੁਤਾਲਿਆ ਕਰ ਰਹੇ ਹਾਂ। ਯਹੂਦੀ ਆਖਦੇ ਨੇ ਕਿ ਖੁਦਾ ਦੇ ਹੱਥ ਬੰਨੇ ਹੋਏ ਨੇ, ਹੱਥ ਇਹਨਾਂ ਦੇ ਬੰਨੇ ਹੋਏ ਨੇ, ਜੇ ਇਹਨਾਂ ਦੇ ਇਸੇ ਗੱਲ ਤੇ ਇਹਨਾਂ ਤੇ ਲਾਨਤ ਹਰਗਿਜ਼ ਨਹੀਂ। ਉਹਦੇ ਦੋਵੇਂ ਹੱਥ ਖੁੱਲੇ ਨੇ ਔਰ ਜਿਹਨੂੰ ਚਾਹੁੰਦਾ ਹੈ ਅਤਾ ਕਰਦਾ ਹੈ। ਸੱਚੀ ਗੱਲ ਤੇ ਇਹ ਵੇ ਕਿ ਅਕਸਰ ਲੋਕਾਂ ਦੀ ਸਰਕਸ਼ੀ ਤੇ ਉਹਨਾਂ ਦਾ ਕੁਫਰ ਉਸ ਚੀਜ਼ ਨੂੰ ਵਧਾ ਕੇ ਰਹੇਗੀ ਜਿਹੜੀ ਤੁਹਾਡੇ ਤੇ ਤੁਹਾਡੇ ਪਰਵਰਦਗਾਰ ਦੀ ਤਰਫੋਂ ਨਾਜ਼ਲ ਹੋਈ ਹੈ। ਇਹਨਾਂ ਦੇ ਇਸੇ ਰਵੱਈਏ ਦੀ ਵਜ੍ਹਾ ਨਾਲ ਅਸੀਂ ਕਿਆਮਤ ਦੇ ਦਿਨ ਤੱਕ ਇਹਨਾਂ ਦੇ ਵਿੱਚ ਦੁਸ਼ਮਣੀ ਪਾ ਦਿੱਤੀ ਹੈ। ਇਹ ਜਦੋਂ ਵੀ ਜੰਗ ਦੀ ਅੱਗ ਭੜਕਾਉਂਦੇ ਨੇ, ਅੱਲਾ ਉਹਨੂੰ ਬੁਝਾ ਦਿੰਦਾ ਹੈ, ਵਰਨਾ ਇਹ ਇਸੇ ਤਰ੍ਹਾਂ ਬਗਾਵਤ ਫੈਲਾਉਂਦੇ ਔਰ ਜ਼ਮੀਨ 'ਚ ਫਸਾਦ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਅੱਲਾ ਇਹਨਾਂ ਫਸਾਦ ਕਰਨ ਵਾਲਿਆਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ। ਇਸ ਆਇਤ 'ਚ ਅੱਲਾ ਆਂਦੇ ਨੇ ਅੱਲਾ ਦੇ ਹੱਥ ਬੰਨਣ ਤੋਂ ਮੁਰਾਦ ਹੈ ਕਿ ਅੱਲਾ ਯਹੂਦ ਤੋਂ ਸਿਵਾ ਕਿਸੇ ਦੇ ਅੰਦਰ ਨਾ ਨਬੀ ਘੱਲਣ ਦੇ ਔਰ ਨਾ ਕਿਸੇ ਨਾਲ ਆਪਣਾ ਕਲਾਮ ਕਰਨ ਦੇ। ਜਿਸ ਤਰ੍ਹਾਂ ਅੱਜ ਮੁਸਲਮਾਨ ਵੀ ਅਸੀਂ ਇਹਦੇ ਨਾਲ ਰਲਦੇ ਮਿਲਦੇ ਹੀ ਕਲੇਮ ਕਰਨੇ ਆ, ਈਸਾਈ ਵੀ ਇਹਦੇ ਨਾਲ ਰਲਦੇ ਮਿਲਦੇ ਕਲੇਮ ਕਰਦੇ ਨੇ ਕਿ ਅੱਲਾਹ ਤਾਲਾ ਜਿਹੜੇ ਨੇ ਯਹੂਦੀਆਂ ਦੇ, ਉਹ ਆਂਦੇ ਨੇ ਕਿ ਅਸੀਂ ਬਖਸ਼ਿਸ਼ ਸਾਡੇ ਵਾਸਤੇ। ਮੁਸਲਮਾਨ ਆਂਦੇ ਨੇ ਕਿ ਸਾਡੇ ਤੋਂ ਸਿਵਾ ਕਿਸੇ ਜੰਨਤ 'ਚ ਨਹੀਂ ਜਾਣਾ। ਲੇਕਿਨ ਇੱਥੇ ਬਤੌਰੇ ਖਾਸ ਯਹੂਦੀਆਂ ਦਾ ਇਹ ਕਲੇਮ ਹੈ ਕਿ ਸਾਡੇ ਤੋਂ ਸਿਵਾ ਕੋਈ ਪੈਗੰਬਰ ਨਹੀਂ ਆ ਸਕਦਾ। ਤਾਂ ਉਹ ਇਸ ਵਾਲੇ ਨਾਲ ਪੈਂਦੇ ਨੇ ਕਿ ਅੱਲਾ ਦੇ ਹੱਥ। ਇਹ ਅੱਲਾ ਦਾ ਜਵਾਬ ਤੋਂ ਪਤਾ ਲੱਗਦਾ ਕਿ ਉਹਨਾਂ ਦੇ ਜ਼ਿਹਨਾਂ 'ਚ ਕੀ ਹੈ ਜਿਹਦਾ ਅੱਲਾ ਤਾਲਾ ਜਵਾਬ ਦੇ ਰਹੇ ਨੇ। ਇਸ ਗੱਲ ਤੇ ਅੱਲਾ ਨੇ ਬੜਾ ਜਲਾਲ ਜ਼ਾਹਿਰ ਕੀਤਾ ਹੈ ਔਰ ਦਰਮਿਆਨ ਨੂੰ ਗੱਲ ਕੱਟ ਕੇ ਪਿੱਛੇ ਹੋਰ ਗੱਲ ਹੋ ਰਹੀ ਸੀ, ਉਹਦੇ ਵਿੱਚੋਂ ਰੋਕ ਕੇ ਗੱਲ ਤੇ ਯਹੂਦੀਆਂ ਦੀ ਇਸ ਗੁਸਤਾਖੀ ਤੇ ਲਾਨਤ ਤੇ ਫੁਟਕਾਰ ਪਾਈ ਹੈ ਕਿ ਉਹ ਅੱਲਾ ਨਾਲ ਏਡੀ ਵੱਡੀ ਗੁਸਤਾਖੀ ਕਰਦੇ ਨੇ। ਮਤਲਬ ਇਹ ਅੱਲਾ ਤੇ ਬੁਹਤਾਨ ਹੈ ਕਿ ਅੱਲਾ ਨੂੰ ਆਖਣਾ ਕਿ ਅੱਲਾ ਦੇ ਸਾਡੇ ਨਾਲ ਹੱਥ ਬੰਨੇ ਨੇ ਕਿ ਅੱਲਾ ਹੋਰ ਕਿਸੇ ਨਬੀ ਨਹੀਂ ਕਰਨ ਲੱਗਾ ਜਾਂ ਹੋਰ ਕਿਸੇ ਨੂੰ ਆਪਣੀ ਹਦਾਇਤ ਦੇਣ ਦਾ ਜ਼ਰੀਆ ਨਹੀਂ ਬਣਾਉਣ ਲੱਗਾ। ਔਰ ਇਹ ਕਾਫੀ ਹੱਦ ਤੱਕ ਉਹਨਾਂ ਦੀ ਗੱਲ ਦੇ ਪਿੱਛੇ ਹਿਸਟਰੀ ਵੀ ਹੈ। ਲੇਕਿਨ ਹੁਣ ਬਨੀ ਇਸਮਾਇਲ 'ਚ ਸੈਯਦਨਾ ਮੁਹੰਮਦ ਨੂੰ ਪੈਗੰਬਰ ਉਠਾਇਆ। ਇੱਥੇ ਉਹਨਾਂ ਦੇ ਇਤਰਾਜ਼ ਦੀ ਗੱਲ ਦਾ ਅੱਲਾਹ ਤਾਲਾ ਗੁੱਸਾ ਕਰਕੇ ਜਵਾਬ ਦੇ ਰਹੇ ਨੇ। ਅੱਲਾਹ ਤਾਲਾ ਨੇ ਵਾਅਦਾ ਕੀਤਾ ਹੈ ਆਪਣੇ ਕਾਨੂੰਨ ਦੇ ਤਹਿਤ ਜੋ ਚਾਹੁੰਦਾ ਹੈ ਕਰਦਾ ਹੈ। ਮਤਲਬ ਅੱਲਾਹ ਦਾ ਕੋਈ ਪਾਬੰਦ ਨਹੀਂ। ਆਪਣੇ ਕਾਨੂੰਨ ਨੂੰ ਅੱਲਾਹ ਆਪਣੀ ਮਸਲਹਤ ਦੇ ਤਹਿਤ ਤਰੋੜ ਵੀ ਦਿੰਦੇ ਨੇ ਕਿਉਂਕਿ ਅੱਲਾਹ ਦਾ ਬਣਾਇਆ ਕਾਨੂੰਨ, ਅੱਲਾਹ ਮਾਲਕ ਨੇ। ਅੱਲਾਹ ਕਿਸੇ ਦਾ ਪਾਬੰਦ ਨਹੀਂ। ਇਹ ਮਤਲਬ ਹੈ ਉਹਨਾਂ ਦੋਨਾਂ ਹੱਥਾਂ ਦੇ ਖੁੱਲੇ ਹੋਣ ਦਾ। ਅੱਲਾਹ ਤਾਲਾ ਉਹਨਾਂ ਦੀ ਗੱਲ ਦੇ ਜਵਾਬ 'ਚ ਕਹਿ ਰਹੇ ਨੇ ਕਿ ਮੇਰੇ ਦੋਵੇਂ ਹੱਥ ਖੁੱਲੇ ਨੇ। ਵੀ ਅੱਲਾਹ ਆਪਣੀ ਮਰਜ਼ੀ ਦੇ ਮਾਲਕ ਨੇ, ਆਪਣੇ ਅਸੂਲਾਂ ਦੇ ਤਹਿਤ ਆਪਣੇ ਕਿਆਮ ਬਿਲਕਿਸਤ ਨੇ। ਅੱਲਾਹ ਤਾਲਾ ਆਪਣੇ ਅਸੂਲਾਂ ਦੀ ਖਿਲਾਫ ਵਰਜ਼ੀ ਨਹੀਂ ਕਰਦੇ। ਔਰ ਨਾਲ ਹੀ ਅੱਲਾਹ ਤਾਲਾ ਦੱਸਿਆ ਹੈ ਕਿ ਇਹਨਾਂ ਦੇ ਕਰਤੂਤਾਂ ਦੀ ਵਜ੍ਹਾ ਤੋਂ ਨਬੂਵਤ ਦਾ ਮਨਸਬ ਅੱਲਾਹ ਨੇ ਇਹਨਾਂ ਤੋਂ ਲੈ ਕੇ ਤੇ ਬਨੀ ਇਸਮਾਇਲ ਦੇ ਅੰਦਰ ਮੁੰਤਕਿਲ ਕਰ ਦਿੱਤਾ ਔਰ ਇਸ ਚੀਜ਼ ਨੇ ਇਹਨਾਂ ਦੇ ਅੰਦਰ ਤੇ ਕੁਫਰ ਔਰ ਸਰਕਸ਼ੀ ਨੂੰ ਇੰਨਾ ਬਾਹਰ ਕੱਢ ਦਿੱਤਾ ਹੈ ਕਿ ਇਹ ਅੱਲਾਹ ਦੇ ਅਜ਼ਾਬ ਦੇ ਮੁਸਤਹਿਕ ਹੋ ਗਏ। ਅਸਮ ਇਹ ਵੀ ਇੱਕ ਉਹਨਾਂ ਦੀ ਇਹ ਦੁਨੀਆ ਇਮਤਿਹਾਨ ਵਾਸਤੇ ਬਣੀ ਹੈ ਤੇ ਉਹਨਾਂ ਤੇ ਇਹ ਜ਼ਮਾਇਸ਼ ਆ ਗਈ ਹੈ ਕਿ ਅੱਲਾਹ ਤੇ ਈਮਾਨ, ਨਬੀਆਂ ਤੇ ਈਮਾਨ। ਹੁਣ ਦੂਸਰੀ ਸਾਈਡ ਤੇ ਨਬੀ ਇੱਕ ਬਰਪਾ ਕਰਕੇ ਉਹਨਾਂ ਨੂੰ ਜ਼ਮਾਇਆ ਤੇ ਉਹ ਉਸ ਇਮਤਿਹਾਨ 'ਚ ਫੇਲ ਹੋ ਗਏ ਨੇ। ਜ਼ਿਆਦਾਤਰ ਫੇਲ ਹੋ ਗਏ ਨੇ, ਸਾਰੇ ਨਹੀਂ। ਤੇ ਉਹਨਾਂ ਦੇ ਅੰਦਰ ਜੋ ਵੀ ਚੀਜ਼ ਤਸਬ ਜੋ ਹੁੰਦਾ ਉਹ ਬਾਹਰ ਆ ਗਿਆ ਤੇ ਹੁਣ ਉਹ ਸਜ਼ਾ ਦੇ ਅਜ਼ਾਬ ਦੇ ਮੁਸਤਹਿਕ ਨੇ। ਔਰ ਅੱਲਾਹ ਨੇ ਇਹਨਾਂ ਤੇ ਵਾਅਦਾ ਕੀਤਾ ਹੈ ਮੁਸਲਮਾਨ ਇਹਨਾਂ ਦੀਆਂ ਸਾਜ਼ਿਸ਼ਾਂ ਨੂੰ ਅੱਲਾਹ ਦੀ ਮਦਦ ਨਾਲ ਨਾਕਾਮ ਕਰਨ। ਅੱਲਾਹ ਤਾਲਾ ਨੇ ਇਹ ਵੀ ਦੱਸ ਦਿੱਤਾ ਹੈ ਕਿ ਜਿਹੜੇ ਮੈਂ ਪੈਗੰਬਰ ਖਲਵਾਨਾ, ਸਪੈਸ਼ਲੀ ਰਸੂਲ
ਮੈਂ ਤੇ ਮੇਰੇ ਰਸੂਲ ਹਮੇਸ਼ਾ ਗਾਲਬ ਰਹਿਣ ਦੇ, ਇਹਨਾਂ ਦਾ ਕਿਸੇ ਦਾ ਗਲਬਾ ਨਹੀਂ ਹੋ ਸਕਦਾ, ਇਹ ਹੀ ਜਿੱਤਣ ਵਾਲੇ ਹੁੰਦੇ। ਇਹ ਰਸੂਲਾਂ ਦੇ ਮਾਮਲੇ 'ਚ ਅੱਲਾ ਦਾ ਕਾਨੂੰਨ। ਆਇਤ 65 ਚ ਅੱਲਾ ਫਰਮਾਉਂਦੇ ਨੇ ਇਸ ਦੇ ਬਿਲਕੁਲ ਖਿਲਾਫ, ਜੇ ਅਹਿਲੇ ਕਿਤਾਬ ਸਾਡੇ ਪੈਗੰਬਰ ਤੇ ਮਾਨ ਲਿਆਂਦੇ ਔਰ ਤਕਵਾ ਇਖਤਿਆਰ ਕਰਦੇ ਤੇ ਇਸ ਦੇ ਸਿਲੇ ਵਿੱਚ ਅਸੀਂ ਇਹਨਾਂ ਦੀਆਂ ਬੁਰਾਈਆਂ ਇਹਨਾਂ ਤੋਂ ਦੂਰ ਕਰ ਦਿੰਦੇ ਔਰ ਇਹਨਾਂ ਨੂੰ ਨਿਮਤਾਂ ਦੇ ਬਾਗ ਵਿੱਚ ਪਹੁੰਚਾ ਦਿੰਦੇ। ਇਹਦੇ ਚ ਅੱਲਾ ਨੇ ਅਹਿਲੇ ਕਿਤਾਬ ਨੂੰ ਫਿਰ ਦਾਵਤ ਦਿੱਤੀ ਹੈ ਕਿ ਇਹਨਾਂ ਦੇ ਸਾਰੇ ਮਸਾਇਲ ਦਾ ਇੱਕੋ ਹੀ ਹੱਲ ਹੈ, ਉਹ ਇਹ ਕਿ ਤਕਵਾ ਯਾਨੀ ਖੁਦਾ ਖੌਫੀ ਕਰਦਿਆਂ ਹੋਇਆ ਅੱਲਾ ਦੇ ਪੈਗੰਬਰ ਤੇ ਈਮਾਨ ਲਿਆਣ ਜਿਹੜਾ ਉਸ ਵੇਲੇ ਮੌਜੂਦ ਹੈ, ਔਰ ਉਹ ਜਾਣਦੇ ਸਨ ਕਿ ਅੱਲਾ ਦਾ ਪੈਗੰਬਰ ਕੋਈ ਉਬਾਮ ਨਹੀਂ, ਉਹਦੀਆਂ ਦੁਆਵਾਂ ਕਰਦੇ ਹਨ, ਇੰਤਜ਼ਾਰ ਕਰ ਰਹੇ ਹਨ ਅੱਲਾ ਦੇ ਪੈਗੰਬਰ ਦੇ ਆਉਣ। ਅੱਲਾ ਕਹਿੰਦੇ ਨੇ ਹੁਣ ਜੇ ਆ ਗਿਆ ਤੇ ਇਹਦੇ ਤੇ ਈਮਾਨ ਲਿਆਉਣ ਔਰ ਸੱਚਾਈ ਨੂੰ ਮੰਨਣ। ਸੱਚਾਈ ਨੂੰ ਮੰਨਣਾ ਬੜਾ ਮੁਸ਼ਕਲ ਕੰਮ ਹੈ ਦੁਨੀਆ 'ਚ ਨਾ। ਇਹੋ ਹੀ ਇਹਨਾਂ ਦੇ ਗੁਨਾਹਾਂ ਦੀ ਬਖਸ਼ਿਸ਼ ਦਾ ਹੱਲ। ਇਹਦੇ ਤੋਂ ਇਲਾਵਾ ਅੱਲਾ ਕਹਿੰਦੇ ਨੇ ਕਿ ਇਹਨਾਂ ਦੇ ਪਿਛਲੇ ਗੁਨਾਹ ਵੀ ਮੈਲ ਕੇ ਕਰ ਦਿੰਦਾ, ਜਿਸ ਤਰ੍ਹਾਂ ਸੁਹਾਬਾ ਕਰਾਮ ਜਿਹੜੇ ਨੇ ਜੋ ਮੁਸਲਮਾਨ ਹੁੰਦਾ ਜਾਂਦਾ ਸੀ ਤੇ ਉਹ ਜੋ ਹੀ ਤੌਬਾ ਦਾ ਦਰਵਾਜ਼ਾ ਜਿਹੜਾ ਆ, ਤੌਬਾ ਦਾ ਕਾਨੂੰਨ ਹੈ, ਤੌਬਾ ਅਸਤਗਫਾਰ ਦਾ, ਉਹ ਅੱਲਾ ਦਾ ਕਾਨੂੰਨ ਲਾਗੂ ਹੋ ਜਾਂਦਾ ਹੈ ਜਿਸ ਵੇਲੇ ਵੀ ਕੋਈ ਬੰਦਾ ਤੌਬਾ ਕਰਕੇ ਸਿੱਧੇ ਰਸਤੇ ਤੇ ਆ ਜਾਂਦਾ ਹੈ। ਅੱਜ 66 ਚ ਅੱਲਾ ਕਹਿੰਦੇ ਨੇ ਉਹ ਜੇ ਆਪਣੀ ਇਤਮਾਈ ਹਸੀਅਤ ਚ ਤੁਰਾਤ ਇੰਜੀਲ ਤੇ ਔਰ ਉਸ ਚੀਜ਼ ਤੇ ਕਾਇਮ ਹੋ ਜਾਂਦੇ ਜਿਹੜੀ ਉਹਨਾਂ ਦੇ ਪਰਵਰਦਿਗਾਰ ਦੀ ਤਰਫ ਤਾਰੀ ਗਈ ਹੈ ਤੇ ਉਹ ਹਰ ਪਾਸਿਓਂ ਰਿਜ਼ਕ ਹਾਸਲ ਕਰਦੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਵਿੱਚੋਂ ਇੱਕ ਜਮਾਤ ਇਹੋ ਜਿਹੀ ਹੈ ਜਿਹੜੀ ਸੱਚਾਈ ਤੇ ਕਾਇਮ ਹੈ, ਲੇਕਿਨ ਜ਼ਿਆਦਾਤਰ ਉਹ ਹੀ ਨੇ ਜਿਨ੍ਹਾਂ ਦੇ ਕੰਮ ਬੜੇ ਹੀ ਪੈੜੇ ਨੇ। ਇਸ ਆਇਤ 'ਚ ਅੱਲਾ ਨੇ ਉਹਨਾਂ ਨੂੰ ਆਪਣਾ ਵਾਅਦਾ ਯਾਦ ਕਰਾਇਆ ਹੈ ਕਿ ਅੱਲਾ ਹੁਣ ਵੀ ਉਹਨਾਂ ਤੇ ਆਪਣੀ ਇਨਾਇਤ ਤੇ ਨਿਮਤਾਂ ਦੀ ਬਾਰਿਸ਼ ਵਸਾ ਸਕਦਾ ਹੈ, ਪਰ ਸ਼ਰਤ ਇੱਕ ਹੀ ਹੈ ਕਿ ਉਹ ਹਕੀਕਤ ਨੂੰ ਮੰਨਣ, ਹੱਕ ਦਾ ਇਨਕਾਰ ਨਾ ਕਰਨ, ਹੱਕ ਦੇ ਨਾਲ ਖਲੋਣ। ਔਰ ਨਾਲ ਉਹਨਾਂ ਵਿੱਚੋਂ ਸੱਚੇ ਲੋਕਾਂ ਦਾ ਹਵਾਲਾ ਵੀ ਦਿੱਤਾ ਹੈ ਜਿਹੜੇ ਉਹਨਾਂ ਦੀ ਅਹਿਲੇ ਕਿਤਾਬ ਨੇ, ਯਹੂਦੀ ਤੇ ਈਸਾਈ ਨੇ, ਲੇਕਿਨ ਉਹ ਸੱਚਾਈ ਦੇ ਕਾਇਮ ਨੇ। ਕੁਝ ਮਜਬੂਰੀਆਂ ਦੇ ਅਜੇ ਜ਼ਾਹਿਰ ਨਹੀਂ ਕਰ ਰਿਹਾ, ਕੋਈ ਜ਼ਾਹਿਰ ਹੋ ਗਏ ਨੇ, ਲੇਕਿਨ ਉਹ ਜੋ ਉਹਨਾਂ ਨੂੰ ਸੱਚ ਨਜ਼ਰ ਆਇਆ ਉਹਨਾਂ ਕਿਸੇ ਤਸਵ ਕਿਸੇ ਡਰ ਖੌਫ ਦਾ ਸ਼ਿਕਾਰ ਨਹੀਂ ਹੋਏ ਔਰ ਸੱਚਾਈ ਤੇ ਕਾਇਮ ਨੇ। ਔਰ ਇਸ ਗੱਲ ਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ ਕਿ ਇਹਨਾਂ ਦੇ ਅਕਸਰੀਅਤ, ਅੱਲਾਹ ਤਾਲਾ ਨੇ ਇਸ ਗੱਲ ਤੇ ਉਹਨਾਂ ਵਾਸਤੇ ਅਫਸੋਸ ਕੀਤਾ ਹੈ ਕਿ ਬਦਬਖਤ ਨੇ, ਸੱਚਾਈ ਤੋਂ ਮੰਨਣ ਵਾਸਤੇ ਤਿਆਰ ਨਹੀਂ, ਹਾਲਾਂਕਿ ਇਹਨਾਂ ਨੂੰ ਪਤਾ ਹੈ। ਅਗਲੀ ਆਇਤ 67 ਚ ਅੱਲਾਹ ਫਰਮਾਉਂਦੇ ਨੇ ਇਹਨਾਂ ਦੀ ਪਰਵਾਹ ਨਾ ਕਰੋ ਐ ਪੈਗੰਬਰ, ਔਰ ਜੋ ਕੋਈ ਤੁਹਾਡੇ ਪਰਵਰਦਿਗਾਰ ਦੀ ਤਰਫੋਂ ਨਾਜ਼ਲ ਕੀਤਾ ਗਿਆ ਹੈ ਉਸ ਨੂੰ ਇਸ ਤਰ੍ਹਾਂ ਪਹੁੰਚਾ ਦਿਓ ਜਿਸ ਤਰ੍ਹਾਂ ਪਹੁੰਚਾਉਣ ਦਾ ਹੱਕ ਹੈ। ਔਰ ਯਾਦ ਰੱਖੋ ਜੇ ਤੁਸੀਂ ਇੰਜ ਨਾ ਕੀਤਾ ਤੇ ਇਹ ਸਮਝਿਆ ਜਾਏਗਾ ਕਿ ਤੁਸੀਂ ਖੁਦਾ ਦਾ ਪੈਗਾਮ ਨਹੀਂ ਪਹੁੰਚਾਇਆ। ਤੁਸੀਂ ਮੁਤਮਿਨ ਰਹੋ, ਅੱਲਾ ਇਹਨਾਂ ਲੋਕਾਂ ਤੋਂ ਤੁਹਾਡੀ ਹਿਫਾਜ਼ਤ ਕਰੇਗਾ ਔਰ ਇਹਨਾਂ ਮੁਨਕਰਾਂ ਨੂੰ ਹਰਗਜ਼ ਕਾਮਯਾਬੀ ਦਾ ਰਸਤਾ ਨਹੀਂ ਦੇਵੇਗਾ। ਇਸ ਆਇਤ 'ਚ ਅੱਲਾ ਨੇ ਨਬੀ ਨੂੰ, ਪੈਗੰਬਰ ਨੂੰ ਤਸੱਲੀ ਦਿੱਤੀ ਹੈ ਕਿ ਇਹਨਾਂ ਦੇ ਇਨਕਾਰ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਤੁਹਾਨੂੰ ਇਹਨਾਂ ਕੋਲ ਡਰਨ ਦੀ ਕੋਈ ਲੋੜ ਨਹੀਂ, ਇਹਨਾਂ ਦੀ ਇੰਨੀ ਫਿਕਰ ਨਾ ਕਰੋ। ਇਸ ਵਾਸਤੇ ਤੁਸੀਂ ਇਹਨਾਂ ਦੀ ਕੋਈ ਰਿਆਇਤ ਨਾ ਕਰੋ, ਤੁਸੀਂ ਅੱਲਾ ਦਾ ਪੈਗਾਮ ਇਹਨਾਂ ਨੂੰ ਸਾਫ਼-ਸਾਫ਼ ਪਹੁੰਚਾ ਦਿਓ, ਉਹਦੇ 'ਚ ਕੋਈ ਕਿਸੇ ਡਰ ਖੌਫ ਦਾ। ਅਕਸਰ ਬਾਰ-ਬਾਰ ਕੁਰਾਨ ਪਾਕ 'ਚ ਅੱਲਾਹ ਤਾਲਾ ਪੈਗੰਬਰ ਨੂੰ ਆਂਦੇ ਨੇ ਕਿ ਮੇਰੇ ਤੋਂ ਡਰੋ, ਮੇਰੀ ਪਰਵਾਹ ਕਰੋ, ਇਹਨਾਂ ਦੀ ਬਿਲਕੁਲ ਪਰਵਾਹ ਨਾ ਕਰੋ, ਅੱਲਾ ਤੁਹਾਡੇ ਨਾਲ ਹੈ ਤੇ ਤੁਸੀਂ ਅੱਲਾ ਦੀ ਹਿਫਾਜ਼ਤ 'ਚੋ, ਤੁਹਾਨੂੰ ਕੋਈ ਇਸ ਤਰ੍ਹਾਂ ਦੀ ਮਸਲਾ ਨਹੀਂ ਹੋਣ ਲੱਗਾ। ਇਹ ਜੋ ਵੀ ਤੁਹਾਡੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਨੇ ਜਾਂ ਜੋ ਵੀ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਇਹ ਬਿਲਕੁਲ ਵੀ ਅੱਲਾ ਤੁਹਾਨੂੰ ਇਹਨਾਂ ਦੀਆਂ ਸ਼ਰਾਰਤਾਂ ਤੋਂ महफूज रखेगा। और इस आयत च बजाय फिर यह भी आख्या है कि जे तुसां इस तरह पहुँचाओ जिस तरह पहुँचाने का हक है, क्योंकि सरेआम अल्लाह के पैगंबर की ड्यूटी होंदी है कि पूरी दुनिया नूं वो गल दसनी होंदी है। इंज नहीं कि अंदर वड़ के एक दो बंदे नूं गल दसी है, वो नहीं होंदा, वो पूरी दुनिया नूं वाज़े करना होंदा इंतहाई मुश्किल ते ਉਹਦੇ ਜ਼ਾਹਿਰ ਬੜੀਆਂ ਸਖਤੀਆਂ ਹੁੰਦੀਆਂ ਨੇ। ਅਸਲ 'ਚ ਰਸੂਲ ਵਾਸਤੇ ਤਸੱਲੀ ਤੇ ਬਿਸ਼ਾਰਤ ਦਾ ਮਜ਼ਮੂਨ ਹੈ ਵੀ ਤੁਸੀਂ ਇਹਨਾਂ ਤੋਂ, ਇਹਨਾਂ ਦੇ ਦਬਦਬੇ ਤੇ ਨਾ ਆਵੋ, ਇਹਨਾਂ ਦੀ ਪਰਵਾਹ ਨਾ ਕਰੋ। ਹੁਣ ਉਹਨਾਂ ਅਹਿਲੇ ਕਿਤਾਬ ਦੀ ਕਾਫਰਾਂ ਨੂੰ ਵਾਰਨਿੰਗ ਦਿੱਤੀ ਹੈ, ਕਾਫਰਾਂ ਨੂੰ ਵਾਰਨਿੰਗ ਦਿੱਤੀ ਹੈ ਔਰ ਨਾਲ ਕਿ ਤੁਸੀਂ ਰਸੂਲਾਂ ਦੇ ਇਨਕਾਰ ਕਰਨ ਦੇ ਕਾਨੂੰਨ ਦਾ ਸ਼ਿਕਾਰ ਹੋ ਗਏ ਹੋ। ਪੈਗੰਬਰ ਨੂੰ ਆਪਣੀ ਜਗ੍ਹਾ ਤੇ ਵਾਰਨ ਕੀਤਾ ਹੈ ਕਿ ਅਗਰ ਤੁਸੀਂ ਪੈਗਾਮ ਉਸ ਤਰ੍ਹਾਂ ਨਾ ਪਹੁੰਚਾਇਆ ਜਿਸ ਤਰ੍ਹਾਂ ਪੈਗਾਮ ਪਹੁੰਚਾਉਣ ਦਾ ਹੱਕ ਹੈ ਤੇ ਤੁਸੀਂ ਆਪਣੀ ਡਿਊਟੀ ਨਹੀਂ ਪੂਰੀ ਕੀਤੀ। ਹੋਰ ਜਗ੍ਹਾ ਤੇ ਵੀ ਅੱਲਾਹ ਤਾਲਾ ਆਂਦੇ ਨੇ ਕਿ ਜੇ ਤੁਸੀਂ ਮੇਰਾ ਪੈਗਾਮ ਨਾ ਪਹੁੰਚਾਇਆ ਤੇ ਤੁਸੀਂ ਫੇਲ ਹੋ, ਜੇ ਉਸ ਤਰ੍ਹਾਂ ਜਿਸ ਤਰ੍ਹਾਂ ਮੈਂ ਚਾਹਨਾ, ਜਿਸ ਤਰ੍ਹਾਂ ਪੈਗਾਮ ਪਹੁੰਚਾਉਣ ਦਾ ਹੱਕ ਹੁੰਦਾ ਹੈ। ਅਗਲੀ ਆਇਤ 'ਚ ਅੱਲਾਹ ਤਾਲਾ 68 ਚ ਆਂਦੇ ਨੇ ਤੇ ਇਹਨਾਂ ਨੂੰ ਸਾਫ਼ ਆਖ ਦਿਓ ਕਿ ਅਹਿਲੇ ਕਿਤਾਬ ਤੁਹਾਡੀ ਕੋਈ ਬੁਨਿਆਦ ਨਹੀਂ ਜਦੋਂ ਤੱਕ ਤੁਸੀਂ ਤੁਰਾਤ ਔਰ ਜ਼ੰਜੀਲ ਔਰ ਉਸ ਚੀਜ਼ ਤੇ ਕਾਇਮ ਨਹੀਂ ਹੁੰਦੇ ਜਿਹੜੀ ਤੁਹਾਡੇ ਪਰਵਰਦਗਾਰ ਦੀ ਤਰਫੋਂ ਤੁਹਾਡੇ ਤੇ, ਲੇਕਿਨ
ਹੋਵੇਗਾ ਇਹੋ ਹੀ ਕਿ ਤੁਹਾਡੇ ਚੋਂ ਅਕਸਰ ਸਰਕਸ਼ੀ ਕਰਨ ਦੇ, ਔਰ ਜਿਹੜੀ ਚੀਜ਼ ਤੁਹਾਡੇ ਤੇ ਤੁਹਾਡੇ ਪਰਵਰਦੀਗਾਰ ਨੇ ਨਾਜ਼ਲ ਕੀਤੀ ਹੈ ਉਹਨਾਂ ਦੇ ਕੁਫਰ ਨੂੰ ਹੋਰ ਵਧਾ ਦੇਦੀ। ਇਸ ਲਈ ਇਹਨਾਂ ਮੁਨਕਰਾਂ ਤੇ ਅਫਸੋਸ ਨਾ ਕਰੋ। ਪਿਛਲੀ ਆਇਤ 'ਚ ਵੀ ਅੱਲਾਹ ਤਾਲਾ ਨੇ ਇਹੀ ਆਖਿਆ ਸੀ, ਤੁਰਾਤ, ਜ਼ਬੂਰ ਔਰ ਕੁਰਾਨ ਨੂੰ ਮੰਨੋ, ਕਿਉਂਕਿ ਇਹ ਅੱਲਾਹ ਦੀਆਂ ਕਿਤਾਬਾਂ ਨੇ। ਇਹ ਅੱਲਾਹ ਤਾਲਾ ਦੀ ਇਮਾਨੀਅਤ ਦਾ ਜਿਹੜਾ ਹਿੱਸਾ ਹੈ ਕੁਰਾਨ 'ਚ, ਉਹ ਇਹ ਕਿ ਅੱਲਾਹ ਤੇ ਈਮਾਨ ਤੇ ਕਿਤਾਬਾਂ ਤੇ ਈਮਾਨ, ਕਿਤਾਬ ਤੇ ਨਹੀਂ, ਕੁਰਾਨ ਤੇ ਨਹੀਂ। ਮੁਸਲਮਾਨ ਜਾਂ ਅੱਲਾਹ ਅੱਗੇ ਸਰੈਂਡਰ ਕਰਨ ਵਾਲਿਆਂ ਵਾਸਤੇ ਇਹ ਰਿਕੁਆਇਰਮੈਂਟ ਹੈ, ਔਰ ਉਹਨਾਂ ਵੀ ਜੇ ਸਰੈਂਡਰ ਕਰਨਾ ਤਾਂ ਤੁਰਾਤ, ਜ਼ਬੂਰ, ਅੰਜੀਲ ਤੇ ਕੁਰਾਨ ਤੇ ਹਰ ਚੀਜ਼ ਤੇ ਉਹਨਾਂ ਈਮਾਨ ਲਿਆਉਣਾ। ਲੇਕਿਨ ਫਾਈਨਲ ਅਥਾਰਟੀ ਕੁਰਾਨ ਹੈ। ਇਸ ਆਇਤ ਵਿੱਚ ਹੀ ਅੱਲਾਹ ਨੇ ਇੱਕ ਵਾਰੀ ਫਿਰ ਦੱਸਿਆ ਹੈ ਕਿ ਤੁਰਾਤ ਹੋਵੇ ਜਾਂ ਅੰਜੀਲ ਜਾਂ ਕੁਰਾਨ, ਇਹ ਸਭ ਅੱਲਾਹ ਨੂੰ, ਇਹਨਾਂ ਦੇ ਦਰਮਿਆਨ ਕੋਈ ਫਰਕ ਨਹੀਂ। ਇਸ ਲਈ ਤੁਸੀਂ ਕਿਸੇ ਵੀ ਕਿਤਾਬ ਤੇ ਈਮਾਨ ਲਿਆਉਣ ਦੀ ਗੱਲ ਕਰੋ ਤੇ ਉਸ ਤਕਾਜ਼ਾ ਇਹੋ ਹੀ ਹੈ ਕਿ ਸਾਰੀਆਂ ਕਿਤਾਬਾਂ ਨੂੰ ਮੰਨੋ, ਔਰ ਇਸ ਤੋਂ ਸਿਵਾ ਕੋਈ ਚਾਰਾ ਨਹੀਂ ਕਿ ਤੁਸੀਂ ਸਾਰੇ ਪੈਗੰਬਰਾਂ ਤੇ ਸਾਰੀਆਂ ਕਿਤਾਬਾਂ ਤੇ ਈਮਾਨ ਲਿਆਓ। ਪਰ ਅਫਸੋਸ ਅਕਸਰੀਅਤ ਅਹਿਲੇ ਕਿਤਾਬ ਦੀ ਇਸ ਤਰ੍ਹਾਂ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੀ ਉਸੇ ਪੈਗੰਬਰ ਦੀ ਮੌਜੂਦਗੀ 'ਚ। ਇਹ ਕੁਰਾਨ ਕਿਉਂਕਿ ਲੇਟੈਸਟ ਵਰਜਨ ਹੈ, ਉਹਨਾਂ ਹੀ ਕਿਤਾਬਾਂ ਦਾ ਇੱਕ ਲਾਸਟ ਐਡੀਸ਼ਨ ਹੈ, ਔਰ ਇਹਦੀ ਅੱਲਾਹ ਤਾਲਾ ਨੇ ਹੁਣ ਹਿਫਾਜ਼ਤ ਲਈ ਹੈ। ਤੇ ਹੁਣ ਦੁਨੀਆ ਦਾ ਉਹ ਕਿਤਾਬਾਂ ਰਸੂਲ ਅੱਲਾਹ ਨਾਲ ਮਨਸੂਬ, ਸੁਹਾਬਾ ਨਾਲ ਮਨਸੂਬ ਜਿਹੜੀਆਂ ਚੀਜ਼ਾਂ ਕਰਕੇ ਜਿਨ੍ਹਾਂ ਨੂੰ ਹਦੀਸ ਆਖਿਆ ਜਾਂਦਾ ਹੈ, ਉਹਨਾਂ ਦੀ ਕਸੌਟੀ ਹੈ ਕਿ ਕੁਰਾਨ ਦੇ ਸਾਹਮਣੇ ਰੱਖ ਕੇ ਉਹਨਾਂ ਨੂੰ ਸਮਝਿਆ ਜਾਏ। ਤੁਰਾਤ, ਜ਼ਬੂਰ, ਅੰਜੀਲ ਅੱਲਾਹ ਦੀਆਂ ਕਿਤਾਬਾਂ ਨੇ, ਉਹਨਾਂ ਤੇ ਕੁਰਾਨ ਹਾਕਮ ਹੈ। ਇਸ ਤਰ੍ਹਾਂ ਉਹਨਾਂ ਦੀ ਗੱਲ ਫਾਈਨਲ ਉਸ ਹੁੰਦੀ ਹੈ ਜਿਵੇਂ ਕੁਰਾਨ ਉਹਨਾਂ ਦੀ ਤਸਦੀਕ ਕਰੇ ਕਿ ਵਾਕਈ ਹੈ। ਕੁਰਾਨ ਦੀ ਇਹ ਪੋਜੀਸ਼ਨ ਹੈ। ਫੁਰਕਾਨ, ਮੀਜ਼ਾਨ, ਮੁਹਿੰਮਨ ਹੈ, ਕੌਲੇ ਫੈਸਲ ਹੈ, ਫੈਸਲਾ ਕਰਨ ਵਾਲੀ ਕਿਤਾਬ ਹੈ, ਕਿੰਗ ਹੈ। ਇਸੇ ਤਰ੍ਹਾਂ ਰਸੂਲ ਅੱਲਾਹ ਨਾਲ ਵੀ ਕੋਈ ਮਨਸੂਬ ਬੰਦਾ ਗੱਲ ਕਰਦਾ ਹੈ, ਇਹ ਆਪ ਨੇ ਗੱਲ ਕੀਤੀ ਹੈ ਤੇ ਉਹ ਵੀ 100% ਕੁਰਾਨ ਨੇ ਉਹਦੀ ਤਸਦੀਕ ਕਰਨੀ ਹੈ। ਗੱਲ ਹੀ ਇੱਥੋਂ ਸ਼ੁਰੂ ਹੋਣੀ ਹੈ। ਜੋ ਕੁਰਾਨ ਦੇ ਮੁਤਾਬਕ ਨਹੀਂ ਤੋ ਭਾਵੇਂ ਹਜ਼ਾਰਾਂ ਕਰੋੜਾਂ ਅਰਬਾਂ ਬੰਦੇ ਪਿਆ ਆਖਦੇ ਨੇ ਕੁਰਾਨ ਉਹਦੀ ਨਫੀ ਕਰਦਾ ਹੈ, ਉਹ ਗੱਲ ਠੀਕ ਨਹੀਂ। ਝੂਠ ਹੈ, ਪੈਗੰਬਰ ਨਾਲ ਝੂਠ ਮਨਸੂਬ। ਅਗਲੀ ਆਇਤ 'ਚ 69 'ਚ ਅੱਲਾਹ ਫਰਮਾਉਂਦੇ ਨੇ, ਹਕੀਕਤ ਇਹ ਕਿ ਖੁਦਾ ਦੀ ਬਖਸ਼ਿਸ਼ ਦਾ ਕਿਸੇ ਨੇ ਅੱਲਾਹ ਕੋਲੋਂ ਠੇਕਾ ਨਹੀਂ ਕੀਤਾ। ਇਸ ਲਈ ਜਿਹੜੇ ਮੁਸਲਮਾਨ ਨੇ ਔਰ ਜਿਹੜੇ ਉਸ ਤੋਂ ਪਹਿਲਾਂ ਯਹੂਦੀ ਹੋਏ ਔਰ ਜਿਹੜੇ ਸਾਬੀ ਤੇ ਨਸਾਰਾ, ਇਹਨਾਂ ਸਾਰਿਆਂ ਵਿੱਚੋਂ ਜਿਹੜੇ ਵੀ ਅੱਲਾਹ ਤੇ ਈਮਾਨ ਲਿਆਏ ਨੇ, ਕਿਆਮਤ ਦੇ ਦਿਨ ਤੇ ਈਮਾਨ ਲਿਆਏ ਨੇ ਤੇ ਉਹਨਾਂ ਨੇਕ ਅਮਲ ਕੀਤੇ ਨੇ, ਉਹਨਾਂ ਵਾਸਤੇ ਅੱਲਾਹ ਦੇ ਹਜ਼ੂਰ ਨਾ ਕੋਈ ਡਰ ਹੈ ਤੇ ਨਾ ਕੋਈ ਗਮ ਹੈ। ਇਹਦਾ ਮਤਲਬ ਹੈ ਜੰਨਤ ਦੀ ਬਿਸ਼ਾਰਤ। ਇਸ ਆਇਤ 'ਚ ਅੱਲਾਹ ਤਾਲਾ ਨੇ ਉਹ ਬੁਨਿਆਦੀ ਅਸੂਲ ਦੱਸਿਆ, ਜੰਨਤ ਜਾਣ ਦਾ ਅਸਲ ਕ੍ਰਾਈਟੇਰੀਆ ਦੱਸਿਆ ਕਿ ਜੰਨਤ ਜਾਣ ਦੀ ਮੇਨ ਰਿਕੁਆਇਰਮੈਂਟ, ਕਿਉਂਕਿ ਸਾਰੇ ਮੁਸਲਮਾਨ, ਯਹੂਦੀ, ਈਸਾਈ ਅੱਗੋਂ ਇਹਨਾਂ ਦੇ ਸਭ ਫਿਰਕੇ ਜਿਹੜੇ ਨੇ ਆਪਣੇ ਆਪਣੇ ਤਸਬ ਦਾ ਸ਼ਿਕਾਰ ਨੇ, ਔਰ ਹਰ ਕੋਈ ਕਲੇਮ ਕਰਦਾ ਹੈ ਅਸੀਂ ਜੰਨਤੀ ਹਾਂ। ਜਿਸ ਤਰ੍ਹਾਂ ਇੱਕ ਝੂਠ ਰਸੂਲ ਅੱਲਾਹ ਨਾਲ ਮਨਸੂਬ ਕੀਤਾ ਗਿਆ ਕਿ ਰਸੂਲ ਅੱਲਾਹ ਨੇ ਆਖਿਆ ਸੀ 73 ਫਿਰਕੇ ਹੋਣ ਦੇ ਤੇ ਇੱਕ ਜੰਨਤ 'ਚ ਜਾਏਦਾ, ਹਾਲਾਂਕਿ ਕੁਰਾਨ ਆਂਦਾ ਫਿਰਕਾ ਪ੍ਰਸਤੀ ਮੁਸ਼ਰਕਾਂ ਦਾ ਕੰਮ ਹੈ। ਅੱਲਾਹ ਤਾਲਾ ਨੇ ਬੁਨਿਆਦੀ ਅਸੂਲ ਦੱਸ ਦਿੱਤਾ, ਉਹਦੇ 'ਚ ਨਾਂ ਲੈ ਕੇ ਜਿਹੜੇ ਉਸੇ ਬੰਦੇ ਮੌਜੂਦ ਨੇ। ਉਹਦੇ 'ਚ ਆਖਿਆ ਜੇ ਤੁਸੀਂ ਮੁਸਲਮਾਨ ਹੋ, ਜੇ ਤੁਸੀਂ ਯਹੂਦੀ ਹੋ, ਸਾਬੀ ਜਾਂ ਈਸਾਈ ਹੋ। ਸਾਬੀ ਇੱਕ ਉਸ ਰਿਲੀਜਨ ਸੀ, ਉਹ ਮੁਸਲਮਾਨਾਂ ਦੇ ਨਾਲ ਪਹਿਲੇ ਜਿਸ ਰਸੂਲ ਅੱਲਾਹ ਦਾਵਤ ਲੈ ਕੇ ਉੱਠੇ ਨੇ, ਹਿਸਟਰੀ 'ਚ ਪਤਾ ਲੱਗਦਾ ਕਿ ਉਹ ਨਮਾਜ਼ ਵਗੈਰਾ ਪੜ੍ਹਦੇ ਹਨ, ਔਰ ਰਸੂਲ ਅੱਲਾਹ ਜੈਸੇ ਆਪਣੀ ਇਹ ਵੀ ਨਮਾਜ਼ ਪੜ੍ਹਦੇ ਹਨ ਛੁਪ ਛੁਪਾ ਕੇ, ਉਹ ਸਮਝਦੇ ਨੇ ਸਾਬੀਆਂ ਦਾ ਹੀ ਇੱਕ ਗਰੁੱਪ, ਉਹ ਵੀ ਕੋਈ ਇਸ ਤਰ੍ਹਾਂ ਦੀ ਨਮਾਜ਼ਾਂ ਪੜ੍ਹਨ ਵਾਲਾ ਹੈ। ਜੇ ਇਹਨਾਂ ਚਵਾਂ ਜਿਹੜੇ ਉਸੇ ਮੇਨ ਰਿਲੀਜਨ ਹਨ, ਉਹਨਾਂ ਨੂੰ ਇਹਦੇ 'ਚ ਮੁਸ਼ਰਕ ਨਹੀਂ ਸ਼ਾਮਲ, ਸ਼ਿਰਕ ਕਰਨੇ ਵਾਲੇ। ਦੂਸਰਿਆਂ ਸਾਰਿਆਂ ਦਾ ਨਾਂ ਲੈ ਕੇ ਤੇ ਅੱਲਾਹ ਤਾਲਾ ਨੇ ਇਹ ਕ੍ਰਾਈਟੇਰੀਆ ਬਿਆਨ ਕੀਤਾ ਹੈ। ਬਹੁਤ ਹੀ ਅਹਿਮ ਚੀਜ਼ ਹੈ, ਕਿਉਂਕਿ ਇੱਥੇ ਹਰ ਬੰਦਾ ਦੂਜੇ ਨੂੰ ਜਹੰਨਮ 'ਚ ਸੱਟ ਰਿਹਾ ਹੈ। ਮੌਜੂਦਾ ਦੌਰ 'ਚ ਵੀ ਸਪੈਸ਼ਲੀ ਮੁਸਲਮਾਨ ਜਿਹੜੇ ਨੇ ਹੁਣ ਇਹਨਾਂ ਠੇਕਾ ਲਿਆ ਹੈ, ਤਾਂ ਸਾਰਿਆਂ ਦਾ ਨਾਂ ਲੈ ਕੇ ਅੱਲਾਹ ਤਾਲਾ ਆਖਿਆ ਅਗਰ ਅੱਲਾਹ ਤੇ ਕੋਈ ਈਮਾਨ ਲਿਆਉਂਦਾ, ਅੱਲਾਹ ਦੇ ਇਮਾਨ ਦੇ ਤਕਾਜ਼ੇ ਵੀ ਜ਼ਾਹਿਰ ਪੂਰੇ। ਆਖਰਤ ਤੇ ਈਮਾਨ ਹੈ ਕਿ ਕਿਆਮਤ ਇੱਕ ਰੋਜ਼ੇ ਜਜ਼ਾ ਹੈ, ਇੱਕ ਹਿਸਾਬ ਕਿਤਾਬ ਦਾ ਦਿਨ ਹੈ, ਔਰ ਅੱਛਾ ਅਮਲ। ਇਹ ਤਰੇ ਚੀਜ਼ਾਂ ਨੇ ਅੱਲਾਹ ਤਾਲਾ ਕੁਰਾਨ 'ਚ ਕਹਿੰਦੇ ਨੇ ਉਹ ਜੰਨਤ 'ਚ ਜਾ ਸਕਦੇ ਨੇ। ਜ਼ਾਹਿਰ ਹੈ ਇਹਦੇ ਵਿੱਚ ਐਕਸੈਪਸ਼ਨ ਹੈ ਕਿ ਜੁਰਮ ਜਿਹੜੇ ਨੇ ਉਹਨਾਂ ਦੀ ਸਜ਼ਾ ਲੱਭੇ ਦੀ। ਹੁਣ ਇਹ ਤਿੰਨਾਂ ਚੀਜ਼ਾਂ ਤੇ ਇੱਕ ਈਮਾਨ ਰੱਖਣ ਨਾਲ, ਤੇ ਵੈਸੇ ਵੀ ਅਗਰ ਕੋਈ ਬੰਦਾ ਕਿਸੇ ਨੂੰ ਕਤਲ ਕਰ ਦਿੰਦਾ ਹੈ ਜਾਂ ਸ਼ਿਰਕ ਕਰਦਾ ਹੈ ਤੇ ਉਹਨੇ ਜੁਰਮ ਇੰਨਾ ਸੰਗੀਨ ਕਰ ਦਿੱਤਾ ਹੈ ਜਾਂ ਦੇਣ 'ਚ ਕਮੀ ਬੇਸ਼ੀ ਕਰਦਾ ਹੈ। ਲੇਕਿਨ ਅਸਲ ਇਹ ਹੀ ਕ੍ਰਾਈਟੇਰੀਆ, ਇਸ ਕ੍ਰਾਈਟੇਰੀਏ ਤੇ ਅਗਰ ਮੁਸਲਮਾਨ ਪੂਰਾ ਹੁੰਦਾ ਤੇ ਉਹ ਜੰਨਤੀ ਹੈ, ਅਗਰ ਯਹੂਦੀ ਪੂਰਾ ਹੁੰਦਾ ਤੇ ਉਹ ਜੰਨਤੀ ਹੈ। ਅਗਰ ਕੋਈ ਵੀ ਬੰਦਾ ਇਸ ਕ੍ਰਾਈਟੇਰੀਏ ਤੇ ਪੂਰਾ ਉਤਰਦਾ ਹੈ ਤੇ ਮੇਨ ਬੁਨਿਆਦ ਹੈ ਉਹਦੇ ਵਿੱਚ ਜੁਰਾਇਮ ਨੇ। ਉਹ ਜੁਰਾਇਮ ਜਿਹੜੇ ਨੇ ਉਹ ਤੇ ਕਿਸੇ ਜਿਹੜਾ ਵੀ ਕਰੇਦਾ, ਉਹ ਤੇ ਪੈਗੰਬਰ ਵੀ ਕੀਤਾ ਤੇ ਉਹਨਾਂ ਨੂੰ ਸਜ਼ਾ ਲੱਭੀ ਹੈ, ਜੁਰਮ ਜਿਹੜਾ ਕੀਤਾ ਉਹਦੀ ਸਜ਼ਾ ਲੱਭੀ ਹੈ। ਲੇਕਿਨ ਇਹ ਬੜੀ ਇਹ ਇੱਥੇ ਵੀ ਆਈ ਹੈ ਇੰਨੇ ਹੀ ਅਲਫਾਜ਼ 'ਚ। ਇਹ ਸੂਰਾ ਬਕਰਾ ਦੀ ਆਇਤ
62 ਵਿੱਚ ਵੀ 100% ਇਹ ਕੀਤਾ। ਜਿਸੇ ਅੱਲਾਹ ਤਾਲਾ ਇੱਕ ਹੀ ਗੱਲ 2 ਵਾਰੀ ਕਰਦੇ ਨੇ, ਇਹਦਾ ਮਤਲਬ ਹੈ ਕਿ ਬਹੁਤ ਹੀ ਜ਼ੋਰ ਦੇ ਦਿੱਤਾ ਹੈ ਇਸ ਚੀਜ਼ ਤੇ, ਹਰ ਚੀਜ਼ ਦੀ ਇਹਦੇ ਖਿਲਾਫ ਨਫੀ ਕਰ ਦਿੱਤੀ ਕਿ ਫਲਾਂ ਜੰਨਤੀ ਹੈ ਤੇ ਫਲਾਂ ਦੋਜ਼ਖੀ ਹੈ ਤੇ ਫਲਾਂ ਅੱਛਾ ਅਮਲ ਹੈ, ਅੱਲਾਹ ਤੇ ਈਮਾਨ ਹੈ ਤੇ ਆਖਰਤ ਤੇ ਈਮਾਨ, ਇਹ ਜੰਨਤ। ਯਹੂਦੀ ਅੱਲਾਹ ਤਾਲਾ ਕੁਰਾਨ ਚ ਕਹਿ ਰਹੇ ਨੇ ਯਹੂਦੀਆਂ ਦਾ ਨਾਂ ਲੈ ਕੇ ਕਿ ਇਹਨਾਂ ਚੀਜ਼ਾਂ ਤੇ ਉਹਨਾਂ 4 ਫਿਰਕੇ ਨੇ। ਮੈਂ ਦੁਬਾਰਾ ਦੱਸ ਦਿੰਦਾ, ਯਹੂਦੀ ਵੀ ਜੰਨਤ ਵਿੱਚ ਜਾਣਾ, ਇਹ ਸਵਾਲ ਹੈ। ਤੇ ਇਹਦਾ ਅੱਲਾਹ ਕੁਰਾਨ ਚ 2 ਜਗ੍ਹਾ ਤੇ ਕਹਿੰਦੇ ਨੇ ਕਿ ਭਾਵੇਂ ਤੁਸੀਂ ਮੁਸਲਮਾਨ ਹੋ ਜਿਹੜੇ ਉਸੇ ਮੰਨੇ ਨੇ, ਇਹ ਕੁਰਾਨ ਦਾ ਜਿਸੇ ਨਜ਼ੂਲ ਹੋ ਰਿਹਾ, ਰਸੂਲ ਅੱਲਾਹ, ਕੁਰਾਨ ਰਸੂਲ ਅੱਲਾਹ ਦਿੱਤਾ ਹੈ ਤੇ ਰਸੂਲ ਅੱਲਾਹ ਦੀ ਮੌਜੂਦਗੀ ਚ ਕਹਿ ਰਹੇ ਨੇ ਕਿ ਜੇ ਤੁਸੀਂ ਮੁਸਲਮਾਨ ਹੋ, ਯਹੂਦੀ ਹੋ, ਸਾਬੀ ਹੋ, ਇੱਕ ਹੋਰ ਮਜ਼ਹਬ ਸੀ ਮੁਸਲਮਾਨਾਂ ਦੇ ਜਾਂ ਛੂਟ, ਜਾਂ ਈਸਾਈ ਹੋ, ਤੇ ਉਹ ਅੱਲਾਹ ਤਾਲਾ ਨੇ ਬੜਾ ਕਲੀਅਰ ਲਿਖ ਦਿੱਤਾ, ਕੋਈ ਬਾਮ ਨਹੀਂ ਉਹਦੇ ਚ, ਇਹ ਸ਼ਾਮਲ ਹੈ। ਅੱਲਾਹ ਤਾਲਾ ਕਹਿੰਦੇ ਨੇ ਯਹੂਦੀ ਜਿਹੜੇ ਨੇ ਉਹ ਜੰਨਤ ਚ ਜਾਣਦੇ ਜੇ ਜਿਹੜਾ ਵੀ ਯਹੂਦੀ ਕੀ ਜਿਹੜਾ ਵੀ ਇਸ ਚੀਜ਼ ਤੇ ਅਮਲ ਕਰੇ ਤਾਂ, ਜੇ ਕੋਈ ਜੁਰਮ ਕੀਤਾ ਉਹਦੀ ਸਜ਼ਾ ਜ਼ਾਹਿਰ ਭੁਗਤੇ ਦਾ ਤੇ ਉਹ ਜੰਨਤ ਚ ਜਾਣਦੇ। ਇਹ ਸੱਚ ਅੱਲਾਹ ਤਾਲਾ ਨੇ, ਔਰ ਇਹ ਵੀ ਇਹ ਹੁਣ ਹਰ ਚੀਜ਼ ਦੀ ਜਿਹੜੇ ਉੱਤੇ ਬਿਆਨ ਕੀਤਾ ਹੈ, ਹਰ ਚੀਜ਼ ਦੀ ਇਹਦੇ ਤੋਂ ਇਲਾਵਾ ਨਫੀ ਕਰ ਦਿੱਤੀ ਹੈ ਕਿ ਫਲਾਂ ਫਿਰਕਾ ਤੇ ਫਲਾਂ ਰੰਗ ਤੇ ਫਲਾਂ ਪੈਗੰਬਰ ਦਾ ਨਵਾਸਾ ਤੇ ਫਲਾਂ ਪੈਗੰਬਰ ਦਾ ਅੱਲਾਹ ਤਾਲਾ ਕਹਿੰਦੇ ਨੇ ਬਿਲਕੁਲ ਨਹੀਂ। ਇਹ ਕ੍ਰਾਈਟੇਰੀਆ ਇਹਦੇ ਤੇ ਪੂਰੇ ਆਓ, ਜਿਹੜਾ ਜੁਰਮ ਹੋਵੇ ਤਾਂ ਉਹਦੀ ਸਜ਼ਾ ਲੱਭੇ ਦੀ, ਬਾਕੀ ਕੋਈ ਗਮ ਕੋਈ ਨਾ ਹੀ ਹੈ। ਕਿਸੇ ਜੰਨਤ ਜਿਹੜੀ ਹੈ ਕਿਸੇ ਇਲਾਕੇ, ਕਿਸੇ ਮਜ਼ਹਬ ਤੇ ਇਹਨਾਂ ਦੀ ਬੁਨਿਆਦ ਤੇ ਇਹ ਕੁਰਾਨ ਚ ਅੱਲਾਹ ਤਾਲਾ ਨੇ ਜ਼ਿਕਰ ਕਰ ਦਿੱਤਾ। ਲਿਹਾਜ਼ਾ ਲੋਕਾਂ ਨੂੰ ਇਸ ਖੁਸ਼ਫਹਿਮੀ ਚੋਂ ਨਿਕਲ ਕੇ ਕਿ ਅਸੀਂ ਫਲਾਂ ਪੈਗੰਬਰ ਨੂੰ ਮੰਨਣ ਵਾਲੇ, ਅਸੀਂ ਇਹਨਾਂ ਚੀਜ਼ਾਂ ਤੇ ਫੋਕਸ ਕਰਨਾ ਚਾਹੀਦਾ ਹੈ ਕਿ ਅੱਛਾ ਅਮਲ ਮੇਨ ਕ੍ਰਾਈਟੇਰੀਆ ਆ ਗਿਆ। ਅੱਲਾਹ ਤੇ ਈਮਾਨ, ਆਖਰਤ ਤੇ ਈਮਾਨ ਉਹਦੇ ਤਕਾਜ਼ਿਆਂ ਨਾਲ, ਔਰ ਅੱਛਾ ਅਮਲ, ਕੋਈ ਜੁਰਮ ਨਾ ਕਰਨ। ਜੰਨਤ ਦਾ ਹੱਕਦਾਰ ਸਿਰਫ ਉਹ ਹੈ ਜਿਹੜਾ ਬੁਨਿਆਦੀ ਹਕੀਕਤਾਂ ਨੂੰ ਮੰਨੇਦਾ। ਇਹ ਬੁਨਿਆਦੀ ਹਕੀਕਤ ਮਸਮ ਦੁਬਾਰਾ ਮੈਂ ਦੱਸ ਦੇਣਾ, ਇਹ ਬੜਾ ਨਾਜ਼ੁਕ ਮਾਮਲਾ ਹੈ। ਇੱਕ ਤਾਂ ਇਹਨੇ ਅੱਲਾਹ ਨੂੰ ਮੰਨਿਆ ਜਾਏ, ਕਿਆਮਤ ਨੂੰ ਮੰਨਿਆ ਜਾਏ, ਔਰ ਇਨਸਾਨ ਜ਼ਿੰਦਗੀ 'ਚ ਨੇਕ ਅਮਲ ਕਰੇ। ਨੇਕ ਅਮਲ 'ਚ ਆਪ ਤੋਂ ਆਪ ਸ਼ਾਮਲ ਹੈ ਕਿ ਉਹ ਸੱਚਾਈ ਇਖਤਿਆਰ ਕਰੇ, ਝੂਠ ਤੋਂ ਬਚੇ, ਅੱਛਾਈ ਇਖਤਿਆਰ ਕਰੇ, ਬੁਰਾਈ ਤੋਂ ਬਚੇ। ਮੇਨ ਇਹਦੇ ਅੰਡਰ ਹੀ ਸਾਰੇ ਆ ਜਾਂਦੇ ਨੇ। ਬੁਰਾਈ ਸਾਰੇ ਜਰਾਇਮ ਸ਼ਾਮਲ ਨੇ ਤੇ ਅੱਛਾਈ ਸਾਰੇ ਇਖਲਾਕੀ ਫਰਾਇਜ਼ ਸ਼ਾਮਲ ਨੇ, ਰਵੱਈਏ, ਇਨਸਾਨੀ ਰਵੱਈਏ। ਯਾਨੀ ਇਹ ਨਹੀਂ ਹੋ ਸਕਦਾ ਕਿ ਉਹ ਬੁਨਿਆਦੀ ਹਕੀਕਤਾਂ ਵੀ ਮੰਨੇ ਤੇ ਕਤਲ ਵੀ ਕਰੇ ਤੇ ਹਕੂਕ ਤੇ ਡਾਕਾ ਵੀ ਮਾਰੇ ਤੇ ਜੰਨਤ 'ਚ ਦਾਖਲ ਹੋਣ ਵਾਸਤੇ ਸਾਰੀਆਂ ਸ਼ਰਤਾਂ ਇੱਕ ਸਾਥ ਪੂਰੀਆਂ ਕਰਨੀਆਂ ਹੁੰਦੀਆਂ ਨੇ। ਮਸਾ ਇਹ ਨਹੀਂ ਹੋ ਸਕਦਾ ਕਿ ਉਹ ਬੁਨਿਆਦੀ ਹਕੀਕਤਾਂ ਵੀ ਮੰਨੇ ਤੇ ਨਾਲ ਉਹ ਕਤਲ ਵੀ ਕਰੇ ਤੇ ਹਕੂਕ ਵੀ ਨਾ ਪੂਰੇ ਕਰੇ, ਜਿਹੜੇ ਅੱਲਾਹ ਦੇ ਫਰਜ਼ ਜਾਂ ਜੋ ਵੀ ਹਕੂਕ ਆਇਦ ਹੁੰਦੇ ਨੇ ਇਹ ਆਪ ਤੋਂ ਆਪ ਇਹ ਚੀਜ਼ਾਂ ਜਿਹੜੀਆਂ ਨੇ ਇਹ ਸ਼ਾਮਲ ਹੁੰਦੀਆਂ ਨੇ। ਇਸ ਤਰ੍ਹਾਂ ਦੀਆਂ ਗੱਲਾਂ, ਜੁਰਾਇਮ ਦੀ ਸਜ਼ਾ ਲੱਭਣੀ। ਅਗਰ ਕਿਸੇ ਇਨਸਾਨ ਨੇ ਨਾ ਕਿਸੇ ਬੁਨਿਆਦੀ ਹਕੀਕਤ ਦੇ ਵਾਜ਼ੇ ਹੋਣ ਤੋਂ ਬਾਅਦ ਉਸ ਦਾ ਜਾਣਬੁੱਝ ਕੇ ਇਨਕਾਰ ਕੀਤਾ, ਨਾ ਕਿਸੇ ਦਾ ਹੱਕ ਮਾਰਿਆ, ਨਾ ਇਖਲਾਕੀ ਜ਼ਿੰਮੇਦਾਰੀ ਅਦਾ ਕਰਨ 'ਚ ਡੰਡੀ ਮਾਰੀ, ਤੇ ਅੱਲਾਹ ਉਸ ਨੂੰ ਜੰਨਤ 'ਚ ਦਾਖਲ ਕਰੇਗਾ। ਇਹ ਇਨਸਾਨਾਂ ਵਾਸਤੇ ਕ੍ਰਾਈਟੇਰੀਆ। ਇਹਦੇ ਤੇ ਅਮਲ, ਚਾਹੇ ਉਹ ਯਹੂਦੀ ਹੋਵੇ, ਜਿਹੜਾ ਵੀ ਇਹਦੇ ਤੇ ਅਮਲ ਕਰ ਲਵੇਗਾ, ਚਾਹੇ ਈਸਾਈ ਹੋਵੇ, ਚਾਹੇ ਮੁਸਲਮਾਨ ਹੋਵੇ, ਜਾਂ ਚਾਹੇ ਇਹਨਾਂ ਤੋਂ ਇਲਾਵਾ ਕਿਸੇ ਮਜ਼ਹਬ ਨੂੰ ਮੰਨਦਾ ਹੋਵੇ। ਮਸਲਨ ਇਹਦੇ ਤੇ ਅੱਗੇ ਹੁਣ ਇਹ ਉਬਾਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਕੁਰਾਨ ਤੋਂ ਵਾਕਿਫ ਨਹੀਂ। ਉਹ ਚੀਜ਼ਾਂ DNA ਸ਼ਾਮਲ ਹੋਈਆਂ ਨੇ ਜਿਹੜੇ ਮਜ਼ਹਬੀ ਠੇਕੇਦਾਰ ਨੇ ਮੌਲਵੀਆਂ ਦੀਆਂ, ਤਾਂ ਬੜਾ ਨਾ ਕਨਫਿਊਜ਼ ਹੁੰਦੇ ਨੇ ਲੋਕ, ਉਹ ਕਿਉਂਕਿ ਜ਼ਿਹਨ 'ਚ ਚੀਜ਼ਾਂ ਸਦੀਆਂ ਤੋਂ ਆ ਰਹੀਆਂ ਨੇ, ਉਹ ਸਮਝਦੇ ਨੇ ਇਹ ਕਿਵੇਂ ਹੋ ਸਕਦਾ। ਲੇਕਿਨ ਇਹ ਕ੍ਰਾਈਟੇਰੀਆ, ਇਹ ਕੁਰਾਨ ਦੀ ਦੂਰੀ ਦੀ ਵਜ੍ਹਾ ਤੋਂ ਥੋੜੀ ਕਨਫਿਊਜ਼ਨ ਪੈਦਾ ਹੁੰਦੀ ਹੈ। ਲੇਕਿਨ ਇਹਦੇ 'ਚ ਮਜ਼ਹਬੀ ਠੇਕੇਦਾਰ ਜਿਹੜੇ ਨੇ ਇਹਨਾਂ ਦਾ ਵੀ ਜ਼ਿਆਦਾ, ਜਿਨ੍ਹਾਂ ਦਾ ਦੀਨ 'ਚ ਵਜੂਦ ਹੀ ਕੋਈ ਨਹੀਂ। ਇਹ ਜੰਨਤ ਦੀ ਸਿਫਤ ਹੈ ਕਿ ਉੱਥੇ ਅੱਗੇ ਨਾ, ਉੱਥੇ ਜਿਹੜਾ ਜੰਨਤ ਦਾ ਨਾਂ ਨਹੀਂ ਲਿਆ ਅੱਲਾ, ਜੰਨਤ ਜੈਸੇ ਇਹ ਸਿਫਤ ਨਾਲ ਵੀ ਬਿਆਨ ਹੁੰਦੀ ਹੈ, ਉੱਥੇ ਨਾ ਮਾਜ਼ੀ ਦਾ ਪਛਤਾਵਾ ਹੋਵੇਗਾ ਔਰ ਨਾ ਮੁਸਤਕਬਿਲ ਦਾ ਕੋਈ ਖੌਫ ਹੋਵੇਗਾ। ਇਹ ਜੰਨਤ ਉੱਥੇ ਆਖਿਆ ਨਾ, ਉਹਨਾਂ ਨੂੰ ਕੋਈ ਗਮ ਫਿਕਰ ਕਰਨ ਦੀ ਲੋੜ ਨਹੀਂ, ਤੇ ਇਹ ਹੀ ਜੰਨਤ ਹੈ ਕਿ ਉੱਥੇ ਕੋਈ ਗਮ ਨਹੀਂ ਹੋਣਾ, ਕੋਈ ਫਿਕਰ ਨਹੀਂ ਹੋਣਾ। ਇਹ ਹੁਣ ਇੱਥੇ ਇਹ ਪਿਛਲੀਆਂ ਆਇਤਾਂ ਜਿਹੜੀਆਂ ਮੁਤਾਲਿਆ ਕੀਤਾ ਹੈ ਉਹਦਾ ਰਵਾਂ ਤਰਜਮਾ। ਯਹੂਦੀ ਆਖਦੇ ਨੇ ਕਿ ਖੁਦਾ ਦੇ ਹੱਥ ਬੰਨੇ ਹੋਏ ਨੇ, ਹੱਥ ਤੇ ਇਹਨਾਂ ਦੇ ਬੰਨੇ ਹੋਏ ਨੇ, ਇਹਨਾਂ ਦੀ ਇਸ ਗੱਲ ਤੇ ਇਹਨਾਂ ਤੇ ਲਾਨਤ ਹਰਗਿਜ਼ ਨਹੀਂ। ਉਹਦੇ ਦੋਵੇਂ ਹੱਥ ਖੁੱਲੇ ਨੇ, ਉਹ ਜਿਹਨੂੰ ਚਾਹੁੰਦਾ ਹੈ ਅਤਾ ਕਰਦਾ ਹੈ। ਸੱਚੀ ਗੱਲ ਤੇ ਹੈ ਕਿ ਅਕਸਰ ਲੋਕਾਂ ਦੀ ਸਰਕਸ਼ੀ ਤੇ ਉਹਨਾਂ ਦਾ ਕੁਫਰ ਉਸ ਚੀਜ਼ ਨੂੰ ਵਧਾ ਕੇ ਰਹੇਦਾ
ਜਿਹੜੀ ਤੁਹਾਡੇ ਤੇ ਤੁਹਾਡੇ ਪਰਵਰਦੀਗਾਰ ਦੀ ਤਰਫੋਂ ਨਾਜ਼ਲ ਹੋਈ ਹੈ। ਇਹਨਾਂ ਦੇ ਇਸ ਰਵੱਈਏ ਦੀ ਵਜ੍ਹਾ ਨਾਲ ਅਸੀਂ ਕਿਆਮਤ ਦੇ ਦਿਨ ਤੱਕ ਇਹਨਾਂ ਦੇ ਵਿੱਚ ਦੁਸ਼ਮਣੀ ਪਾ ਦਿੱਤੀ ਹੈ। ਇਹ ਜਦੋਂ ਵੀ ਜੰਗ ਦੀ ਅੱਗ ਭੜਕਾਉਂਦੇ ਨੇ, ਉਹਨੂੰ ਭੜਕਾਉਂਦੇ ਨੇ, ਅੱਲਾ ਉਹਨੂੰ ਬੁਝਾ ਦਿੰਦਾ ਹੈ, ਵਰਨਾ ਇਹ ਇਸੇ ਤਰ੍ਹਾਂ ਬਗਾਵਤ ਫੈਲਾਉਂਦੇ ਔਰ ਜ਼ਮੀਨ 'ਚ ਫਸਾਦ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਅੱਲਾ ਇਹਨਾਂ ਫਸਾਦ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ, ਬਿਲਕੁਲ ਪਸੰਦ ਨਹੀਂ ਕਰਦਾ। ਇਸ ਦੇ ਬਿਲਕੁਲ ਖਿਲਾਫ ਜੇ ਅਹਿਲੇ ਕਿਤਾਬ ਸਾਡੇ ਪੈਗੰਬਰ ਤੇ ਈਮਾਨ ਲਿਆਉਂਦੇ ਔਰ ਤਕਵਾ ਇਖਤਿਆਰ ਕਰਦੇ ਤੇ ਇਸ ਦੇ ਸਿਲੇ 'ਚ ਅਸੀਂ ਇਹਨਾਂ ਦੀਆਂ ਬੁਰਾਈਆਂ ਇਹਨਾਂ ਤੋਂ ਦੂਰ ਕਰ ਦਿੰਦੇ ਔਰ ਇਹਨਾਂ ਨੂੰ ਨਿਮਤਾਂ ਵਾਲੇ ਬਾਗਾਂ ਵਿੱਚ ਪਹੁੰਚਾ ਦਿੰਦੇ। ਔਰ ਜੇ ਆਪਣੀ ਇਤਮਾਹੀ ਸੀਅਤ 'ਚ ਤੁਰਾਤ ਤੇ ਅੰਜੀਲ ਔਰ ਉਸ ਚੀਜ਼ ਤੇ ਕਾਇਮ ਹੋ ਜਾਂਦੇ ਜਿਹੜੀ ਉਹਨਾਂ ਦੇ ਪਰਵਰਦਗਾਰ ਦੀ ਤਰਫੋਂ ਉਹਨਾਂ ਤੇ ਉਤਾਰੀ ਗਈ ਹੈ, ਤੇ ਉਹ ਹਰ ਪਾਸਿਓਂ ਰਿਜ਼ਕ ਹਾਸਲ ਕਰਦੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਵਿੱਚੋਂ ਇੱਕ ਜਮਾਤ ਇਹੋ ਜਿਹੀ ਹੈ ਜਿਹੜੀ ਸੱਚਾਈ ਤੇ ਕਾਇਮ ਹੈ, ਲੇਕਿਨ ਜ਼ਿਆਦਾਤਰ ਉਹ ਹੀ ਨੇ ਜਿਨ੍ਹਾਂ ਦੇ ਕੰਮ ਬੜੇ ਭੈੜੇ ਨੇ। ਇਹਨਾਂ ਦੀ ਪਰਵਾਹ ਨਾ ਕਰੋ ਇਹ ਪੈਗੰਬਰ, ਜੋ ਕੋਈ ਤੁਹਾਡੇ ਪਰਵਰਦੀਗਾਰ ਦੀ ਤਰਫੋਂ ਨਾਜ਼ਲ ਕੀਤਾ ਗਿਆ ਹੈ ਉਸ ਨੂੰ ਇਸ ਤਰ੍ਹਾਂ ਪਹੁੰਚਾ ਦਿਓ ਜਿਸ ਤਰ੍ਹਾਂ ਪਹੁੰਚਾਉਣ ਦਾ ਹੱਕ ਹੈ। ਔਰ ਯਾਦ ਰੱਖੋ ਕਿ ਜੇ ਤੁਸੀਂ ਇੰਜ ਨਾ ਕੀਤਾ ਤੇ ਇਹ ਸਮਝਿਆ ਜਾਏਗਾ ਕਿ ਤੁਸੀਂ ਖੁਦਾ ਦਾ ਪੈਗਾਮ ਨਹੀਂ ਪਹੁੰਚਾਇਆ। ਤੁਸੀਂ ਮੁਤਮਿਨ ਰਹੋ, ਅੱਲਾ ਇਹਨਾਂ ਲੋਕਾਂ ਤੋਂ ਤੁਹਾਡੀ ਹਿਫਾਜ਼ਤ ਕਰੇਗਾ ਔਰ ਇਹਨਾਂ ਮੁਨਕਰਾਂ ਨੂੰ ਹਰਗਿਜ਼ ਕਾਮਯਾਬੀ ਦਾ ਰਸਤਾ ਨਹੀਂ ਦੇਵੇਗਾ। ਇਹਨਾਂ ਨੂੰ ਸਾਫ਼ ਕਹਿ ਦਿਓ ਕਿ ਅਹਿਲੇ ਕਿਤਾਬ ਤੁਹਾਡੀ ਕੋਈ ਬੁਨਿਆਦ ਨਹੀਂ ਜਦੋਂ ਤੱਕ ਤੁਸੀਂ ਤੁਰਾਤ ਔਰ ਅੰਜੀਲ ਔਰ ਉਸ ਚੀਜ਼ ਤੇ ਕਾਇਮ ਨਹੀਂ ਹੁੰਦੇ ਜਿਹੜੀ ਤੁਹਾਡੇ ਪਰਵਰਦਗਾਰ ਦੀ ਤਰਫੋਂ ਤੁਹਾਡੇ ਤੇ ਉਤਾਰੀ ਗਈ ਹੈ। ਲੇਕਿਨ ਹੋਵੇਗਾ ਇਹ ਹੋਈ ਕਿ ਤੁਹਾਡੇ ਚੋਂ ਅਕਸਰ ਸਰਕਸ਼ੀ ਕਰਨ ਦੇ ਔਰ ਜਿਹੜੀ ਚੀਜ਼ ਤੁਹਾਡੇ ਤੇ ਤੁਹਾਡੇ ਪਰਵਰਦੀਗਾਰ ਨੇ ਨਾਜ਼ਲ ਕੀਤੀ ਹੈ ਉਹਨੂੰ ਉਹਨਾਂ ਦੇ ਕੁਫਰ ਨੂੰ ਹੋਰ ਵਧਾ ਦੇਦੀ। ਇਸੇ ਲਈ ਇਹਨਾਂ ਮੁਨਕਰਾਂ ਤੇ ਅਫਸੋਸ ਨਾ ਕਰੋ। ਹਕੀਕਤ ਇਹ ਕਿ ਖੁਦਾ ਦੀ ਬਖਸ਼ਿਸ਼ ਦਾ ਕਿਸੇ ਨੇ ਅੱਲਾ ਕੋਲੋਂ ਠੇਕਾ ਨਹੀਂ ਕੀਤਾ ਹੋਇਆ। ਇਸ ਵਾਸਤੇ ਜਿਹੜੇ ਮੁਸਲਮਾਨ ਨੇ ਔਰ ਜਿਹੜੇ ਉਸ ਤੋਂ ਪਹਿਲਾਂ ਯਹੂਦੀ ਨੇ ਔਰ ਜਿਹੜੇ ਸਾਬੀ ਤੇ ਨਸਾਰਾ ਅਖਵਾਏ ਨੇ, ਇਹਨਾਂ ਸਾਰਿਆਂ ਵਿੱਚੋਂ ਜਿਹੜੇ ਵੀ ਅੱਲਾ ਤੇ ਈਮਾਨ ਲਿਆਏ ਨੇ, ਕਿਆਮਤ ਦੇ ਦਿਨ ਤੇ ਈਮਾਨ ਲਿਆਏ ਨੇ ਤੇ ਉਹਨਾਂ ਨੇਕ ਅਮਲ ਕੀਤੇ ਨੇ, ਉਹਨਾਂ ਲਈ ਅੱਲਾ ਦੇ ਜ਼ਹੂਰ ਨਾ ਕੋਈ ਡਰ ਤੇ ਨਾ ਕੋਈ ਗਮ ਹੈ, ਯਾਨੀ ਜੰਨਤ ਦੀ ਬਿਸ਼ਾਰਤ ਹੈ। ਜਜ਼ਾਕ ਅੱਲਾ।